क्या बात है जी ताले दी है वे ओही दोस्त पुराना ताला आंदे ने जी बेसमेंट एक दो दे बड़ियां अजीबो गरीब आवाज़ां होंदियां सन लेकिन हुण चेक करने कि हले भी होंदियां ने कि नहीं। ए देखो सुरंगां जनाब बनियां अंदर इस साइड तो जाना चाहिए अच्छा अच्छा मतलब थले हवा ठंडी आती जिससे बैग अपने इंजॉय करते जो गर्मी का मौसम ਹੁੰਦਾ ਸੀ। ठीक है बुजुर्ग लोग जो ना पुराने ਜਿਹੜੇ ਸਨ ਆ ਜੀ ਉਦੋਂ ਕਿਹੜੀ ਬੱਤੀ ਹੁੰਦੀ ਸੀ। ਹਾਂਜੀ ਸਰਦਾਰ ਲੋਕ ਜਿਹੜੇ ਥੱਲੇ ਆ ਕੇ ਆਪਣੇ ਤੇ ਬੈਗ ਆਪਣਾ ਇੰਜੋਏ ਹੋਇਆ ਕਿਤੇ ਕਮਰਾ ਹੈ ਇਸੇ ਤਰ੍ਹਾਂ ਦਾ ਕੋਈ ਇੰਜੋਏ ਨਾ ਦੇਖੋ ਜੀ ਦੀਵਾਰਾਂ ਇਹਦੀਆਂ ਓਏ ਹੋਏ ਕਿੱਡੀ ਚੌੜੀ ਦੀਵਾਰ ਹੈ ਕਿੰਨੀਆਂ ਇੱਟਾਂ ਲੱਗੀਆਂ ਨੇ ਆ ਦੇਖੋ ਤੁਸੀਂ ਇਹ ਕਮਰੇ ਵਿੱਚ ਲੋ ਜੀ ਇਹ ਜਿਹੜੀ ਚਗਾਠ ਨਜ਼ਰ ਆ ਰਹੀ ਹੈ ਨਾ ਇਹ ਲੱਗਦੀ ਹੈ ਜਿਸ ਤਰ੍ਹਾਂ ਦਿਹਾੜੀ ਲੱਕੜ ਹੈ ਲੇਕਿਨ ਲੱਕੜ ਨਹੀਂ ਇਹ ਪੱਥਰ ਹੈ ਲਾਲ ਰੰਗ ਦਾ ਪੱਥਰ ਲੱਗਿਆ ਦਾ ਚਗਾਠ ਇਹ ਲੱਕੜ ਦੀ ਨਹੀਂ ਹੈਗੀ। ਲੋ ਜੀ ਹਵੇਲੀ ਦੇ ਬਿਲਕੁਲ ਉੱਤੋਂ ਤੁਹਾਨੂੰ ਮੰਜ਼ਰ ਖਸੂਸੀ ਵਿਖਾਏ ਜਾ ਰਹੇ ਨੇ ਠੀਕ ਹੈ ਨਾ। ਇਹ ਦੇਖੋ ਪੂਰਾ ਮੱਲ ਲਓ ਜੀ ਦੋਸਤੋ ਮੈਂ ਇਸ ਵੇਲੇ ਆ ਚੁੱਕਿਆ ਜਿਹੜਾ ਹਵੇਲੀ ਦਾ ਮੇਨ ਹਾਲ ਹੈ ਨਾ ਇਹ ਉਹ ਹਾਲ ਬਹੁਤ ਵੱਡਾ ਤੁਸੀਂ ਅਗਰ ਇਸ ਸਾਈਡ ਤੇ ਕੈਮਰਾ ਥੋੜਾ ਦੇਖੋ ਇੱਥੇ ਖੜੇ ਹੋ ਕੇ ਇਹ ਦੇਖੋ ਲੰਮਾ ਜਿਹਾ ਹਾਲ ਹੈਗਾ ਇਹ ਦੇਖੋ ਜਨਾਬ ਤੇ ਇਹ ਥੋੜਾ ਜਿਹਾ ਅੱਗੇ ਤੁਸੀਂ ਅੱਗੇ ਨੂੰ ਦੇਖੋ ਇਹ ਉਹ ਜਿਹੜੇ ਦਰਵਾਜ਼ੇ ਇਹ ਛੋਟੇ ਛੋਟੇ ਦਰਵਾਜ਼ੇ ਇਹ ਤੁਹਾਨੂੰ ਨਜ਼ਰ ਆ ਰਹੇ ਨੇ ਸਾਰਾ ਕੰਮ ਛੋਟੀ ਇੱਟ ਦਾ ਬਣਿਆ ਹੈ। ਬਹੁਤ ਵੱਡਾ ਮਹੱਲ ਸਰਦਾਰ ਜਵਾਲਾ ਸਿੰਘ ਸੰਧੂ ਸਾਹਿਬ ਦਾ ਉਸ ਦੌਰ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਰਮੀ ਦੇ ਕਮਾਂਡਰ ਸਨ। ਲੋ ਜੀ ਇਹ ਗਲੀ ਜਿਹੜੀ ਇਸ ਹਵੇਲੀ ਨੂੰ ਜਾਂਦੀ ਹੈ ਆਹ ਵੇਖੋ ਜਨਾਬ ਮਹੱਲ ਆ ਗਿਆ ਬੜਾ ਵੱਡਾ ਤੇ ਇਹ ਇਹਦਾ ਦਰਵਾਜ਼ਾ ਆ ਗਿਆ। ਅੱਛਾ ਦਰਵਾਜ਼ਾ ਜਿਹੜਾ ਨਾ ਇਹਦੀ ਚਗਾਠ ਜਿਹੜੀ ਨੇ ਬਣੀ ਸੀਮੈਂਟ ਦੀ ਉਹਦੀ ਪੱਥਰ ਦੀ ਲਾਲ ਪੱਥਰ ਦੀ ਇਹ ਲੱਕੜ ਨਹੀਂ ਲੱਗੀ ਇਹ ਛੋਟੀ ਇੱਟ ਇਹ ਪੱਥਰ ਲੱਗਾ ਲਾਲ ਰੰਗ ਦਾ ਠੀਕ ਹੈ ਨਾ। ਇਹ ਜਨਾਬ ਦੇਖੋ ਤੁਸੀਂ ਹਵੇਲੀ ਦਾ ਦਰਵਾਜ਼ਾ ਮੇਨ ਕਈ ਮੰਜ਼ਲਾ ਹਵੇਲੀ ਤੇ ਇਹ ਜਨਾਬ ਤੁਹਾਨੂੰ ਇਹਦਾ ਬਾਹਰੋਂ ਵਿਊ ਤੇ ਅੰਦਰੋਂ ਚੱਲਦੇ ਆ ਦਰਵਾਜ਼ਾ ਖੋਲ ਕੇ। ਇਹ ਜੀ ਡਿਊਟੀ ਹੁੰਦੀ ਸੀ ਹਵੇਲੀ ਦੀ ਤੇ ਇਹ ਅੰਦਰ ਜਾਣ ਲਈ ਕਮਰਾ ਤੇ ਇਹ ਬਾਹਰ ਨੂੰ ਤੇ ਇਹ ਬਾਹਰਲਾ ਦਰਵਾਜ਼ਾ ਜਿਹੜਾ ਨਾ ਇਹ ਥੋੜਾ ਤੁਹਾਨੂੰ ਵਿਖਾਲਦੇ ਆ ਕਿ ਇਹ ਦੇਖੋ ਜਨਾਬ ਉਹੀ ਪੁਰਾਣੇ ਜ਼ਮਾਨੇ ਦਾ ओरिजिनल ताला ਇਹ ਨਵਾਂ ਨਹੀਂ ਹੈਗਾ ਦੋਸਤੋ। ਇਹ ਦੇਖੋ ਓਏ ਹੋਏ ਹੋਏ ਵਾਹ ਜੀ ਕੀ ਬਾਤ ਹੈ ਤਾਲਾ ਤੁਸੀਂ ਦੇਖੋ ਇਹੋ ਹੀ ਤਾਲਾ ਜਿਹੜਾ ਗਿੱਪੀ ਗਰੇਵਾਲ ਆਪਣੇ ਘਰ ਦੇ ਚੋਂ ਲੈ ਕੇ ਆਪਣੇ ਦੂਸਰੇ ਪੰਜਾਬ 'ਚ ਗਏ ਸਨ। ਇਹ ਚਾਬੀ ਇਹਦੀ ਜਿਹੜੀ ਨਾ ਇਹ ਘੁੰਮਦੀ ਹੁੰਦੀ ਹੈ ਤੇ ਫੇਰ ਤਾਲਾ ਖੁੱਲਦਾ ਤੇ ਦੂਜਾ ਇੱਕ ਇਹ ਵੀ ਵਿੱਚ ਲੱਕੜ ਲੱਗੀ ਇਹ ਵੀ ਕੋਈ ਤਾਲੇ ਦਾ ਹੀ ਜਿਹੜਾ ਨਾ ਸਿਸਟਮ ਹੈਗਾ ਠੀਕ ਹੈ ਨਾ। ਇਹ ਦੇਖੋ ਤੇ ਇਹ ਇਹਦੀ ਚਾਬੀ ਲਓ ਜੀ ਇਹ ਹਵੇਲੀ ਆ ਗਈ ਕੀ ਬਾਤ ਹੈ ਬਹੁਤ ਹੀ ਜ਼ਬਰਦਸਤ ਸ਼ਾਹਕਾਰ ਪੜਾਣਾ ਪਿੰਡ ਦੇ ਵਿੱਚ ਇਹ ਬਿਲਕੁਲ ਬਾਰਡਰ ਤੇ ਪਿੰਡ ਹੈਗਾ ਤੇ ਉਹਦੇ ਖਸੂਸੀ ਮਨਾਜ਼ਰ ਤੁਸੀਂ ਵੇਖ ਰਹੇ ਹੋ। ਇਸ ਹਵੇਲੀ ਦੇ ਵਿੱਚ ਹੁਣ ਜਿਹੜਾ ਸਰਦਾਰ ਜਵਾਲਾ ਸਿੰਘ ਜਿਨ੍ਹਾਂ ਦੀ ਮਲਕੀਅਤ ਸੀ ਉਹ ਰਣਜੀਤ ਸਿੰਘ ਦੇ ਜਿਹੜੇ ਨੇ ਦੱਸਿਆ ਗਿਆ ਕਿ ਉਹ ਆਰਮੀ ਦੇ ਕਮਾਂਡਰ ਸਨ ਉਹਨਾਂ ਦੀ 8ਵੀਂ ਪੀੜ੍ਹੀ ਇੱਥੇ ਰਹਿ ਰਹੀ ਹੈ। ਸੰਧੂਆਂ ਦਾ ਖਾਨਦਾਨ ਇਹਦੇ ਵਿੱਚ ਆਬਾਦ ਹੈ ਯਾਨੀ ਸਰਦਾਰ ਜਵਾਲਾ ਸਿੰਘ ਉਹਨਾਂ ਦਾ ਤਾਲੁਕ ਸਿੱਖ ਮਜ਼ਹਬ ਨਾਲ ਸੀ ਲੇਕਿਨ ਉਹਨਾਂ ਦੀ ਜਿਹੜੀ ਹੁਣ 8ਵੀਂ ਪੀੜ੍ਹੀ ਹੈ ਇਹ ਮੁਸਲਮਾਨ ਹੋ ਚੁੱਕੇ ਨੇ। ਇਹਨਾਂ ਦੇ ਪਹਿਲੇ ਵੱਡੇ ਮੁਸਲਮਾਨ ਹੋ ਚੁੱਕੇ ਸਨ ਲਿਹਾਜ਼ਾ ਇਹ ਹਵੇਲੀ ਹੁਣ ਉਹ ਸਰਦਾਰ ਜਵਾਲਾ ਸਿੰਘ ਜਿਹੜੇ ਨੇ ਉਹਨਾਂ ਦੀ ਅਗਲੀ ਨਸਲ ਕੋਈ 8ਵੀਂ ਪੀੜ੍ਹੀ ਦੇ ਵਿੱਚ। ਆ ਦੇਖੋ ਜੀ ਦੀਵਾਰਾਂ ਇਹਦੀਆਂ ਓਏ ਹੋਏ ਹੋਏ ਕਿੱਡੀ ਚੌੜੀ ਦੀਵਾਰ ਹੈ ਕਿੰਨੀਆਂ ਇੱਟਾਂ ਲੱਗੀਆਂ ਨੇ ਆ ਦੇਖੋ ਤੁਸੀਂ ਇਹ ਕੋਈ ਕਮਰਾ ਵਿੱਚ ਇਹ ਜਨਾਬ ਕਮਰਾ ਛੱਤ ਟੱਟ ਗਈ ਇਹਦੀ ਲੇਕਿਨ ਇਹ ਜਨਾਬ ਇਹਦਾ ਤੁਸੀਂ ਵੇਖ ਸਕਦੇ ਛੋਟੀ ਇੱਟ ਦੀ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ ਇੱਥੋਂ ਬਾਹਰ ਨੂੰ ਆ ਜਾਓ ਤੇ ਇਹ ਜਨਾਬ ਵੇਖੋ ਤੁਸੀਂ ਨਜ਼ਾਰਾ ਕੀ ਬਾਤ ਹੈ
ਬਹੁਤ ਵੱਡਾ ਮਹੱਲ, ਲੇਕਿਨ ਹੁਣ ਤਬਾਹ ਹੋ ਗਿਆ। ਇਹ ਜਨਾਬ ਤੁਸੀਂ ਦੇਖੋ, ਇਹ ਦੇਖੋ ਇਹਦੇ ਛੋਟੇ ਛੋਟੇ ਦਰਵਾਜ਼ੇ। ਆ ਦੇਖੋ, ਸਭ ਤੋਂ ਵੱਡੀ ਗੱਲ ਕਿ ਤੁਸੀਂ ਦੀਵਾਰਾਂ ਵੇਖੋ ਕਿੱਡੀ ਕਿੱਡੀ ਚੌੜੀ ਆ। ਦੇਖੋ 1 ਗਿੱਠ 2 ਗਿੱਠਾਂ 3 ਗਿੱਠਾਂ 4 ਗਿੱਠਾਂ 5 ਗਿੱਠਾਂ 6 ਗਿੱਠਾਂ ਦੀ ਦੀਵਾਰ। ਤੇ ਇਹ ਜਨਾਬ ਇਹਦਾ ਤੁਸੀਂ ਦੇਖੋ ਅੰਦਰ ਇਹ ਕਮਰੇ ਹੀ ਕਮਰੇ ਨੇ। ਓਏ ਹੋਏ ਹੋਏ, ਵਾਹ ਜੀ ਵਾਹ। ਕਿੱਥੇ ਗਏ ਉਹ ਲੋਕ ਜੀ, ਜਿਹੜਾ ਮੈਂ ਹਮੇਸ਼ਾ ਨਾ, ਕਿੱਥੇ ਗਏ ਉਹ ਲੋਕ ਤੇ ਕਿੱਥੇ ਗਏ ਉਹ ਬਣਾਉਣ ਵਾਲੇ ਤੇ ਕਿੱਥੇ ਗਏ ਉਹ ਰਹਿਣ ਵਾਲੇ। ਇਹ ਜਨਾਬ ਦੇਖੋ ਤੁਸੀਂ, ਕਿਆ ਬਾਤ ਹੈ। ਕਮਰੇ ਹੀ ਕਮਰੇ ਤੇ ਸ਼ਾਹਕਾਰ। ਇਹ ਪਤਾ ਨਹੀਂ ਕੀ ਹੈ ਜੀ। ਤੇ ਇਹ ਦੇਖੋ ਕਮਰੇ ਹੀ ਕਮਰੇ। ਓਏ ਹੋਏ, ਕਿੱਡਾ ਵੱਡਾ ਹਾਲ ਹੈ ਜੀ। ਇਹ ਦੇਖੋ, ਇਹ ਜਨਾਬ ਕਿੰਨੇ ਜ਼ਿਆਦਾ ਵਿੱਚ ਇਹ ਖਿੜਕੀਆਂ ਨਮਾ ਜਿਹੜੇ ਨੇ ਆਲੇ ਨੇ। ਓਏ ਹੋਏ ਹੋਏ, ਕਿਆ ਬਾਤ ਹੈ। ਕੋਈ ਬਣਾ ਸਕਦਾ ਜੀ ਅੱਜ ਦੇ ਦੌਰ 'ਚ ਇਹੋ ਜਿਹਾ ਕੰਮ? ਲੋ ਜੀ ਦੋਸਤੋ, ਇਹ ਅਸੀਂ ਆ ਗਏ ਇੱਕ ਹੋਰ ਹਾਲ ਦੇ ਵਿੱਚ। ਤੇ ਇਹ ਤੁਸੀਂ ਦੇਖ ਸਕਦੇ ਹੋ ਛੱਤਾਂ ਤੇ ਗਾਇਬ ਹੋ ਚੁੱਕੀਆਂ ਨੇ, ਲੇਕਿਨ ਉਹ ਬਰਾਮਦੇ ਤੇ ਸਾਰਾ ਕੁਝ ਅੱਜ ਵੀ ਮੌਜੂਦ ਹੈ। ਤੇ ਇਹ ਆ ਗਿਆ ਤਾਂ ਮੇਨ ਵਿਹੜਾ, ਸਿਹਨ। ਜਨਾਬ ਇਹਦਾ ਸਿਹਨ ਆ ਗਿਆ, ਹੈ ਨਾ ਖੂਬਸੂਰਤ ਸ਼ਾਹਕਾਰ। ਇਹ ਦੇਖੋ ਜਨਾਬ, ਇਹ 'ਚ ਟੋਕਾ ਲੱਗਾ ਤੇ ਇਹ ਥੰਮ ਬਣੇ ਨੇ ਛੋਟੀ ਇੱਟ ਦੇ, ਗੁਲਾਈ ਦੇ ਚੋਦੋਂ ਦੇ ਦਰਵਾਜ਼ੇ। ਤੇ ਇਹ ਜਨਾਬ ਤਹਿਖਾਨੇ 'ਚ। ਲਓ ਜੀ ਹੁਣ ਤਹਿਖਾਨੇ ਚੱਲਦੇ ਆ। ਤੁਹਾਨੂੰ ਜਿਹੜਾ ਇਹਦਾ ਤਹਿਖਾਨਾ ਉਹ ਜਿਹੜਾ ਪੁਰਾਣਾ ਹੈ। ਲਓ ਜੀ ਇਹ ਅਸੀਂ ਆ ਗਏ ਬੇਸਮੈਂਟ 'ਚ ਚੱਲੇ ਆ। ਇਹ ਸੀੜੀਆਂ ਆਂਦੇ ਨੇ ਜੀ ਬੇਸਮੈਂਟ 'ਚ ਇੱਕ ਦੌਰ ਦੇ ਵਿੱਚ ਬੜੀਆਂ ਅਜੀਬੋ ਗਰੀਬ ਆਵਾਜ਼ਾਂ ਹੁੰਦੀਆਂ ਸਨ, ਲੇਕਿਨ ਹੁਣ ਚੈੱਕ ਕਰਨੇ ਆ ਕਿ ਹਲੇ ਵੀ ਹੁੰਦੀਆਂ ਨੇ ਕਿ ਨਹੀਂ। ਇਹ ਦੇਖੋ ਸੁਰੰਗਾਂ ਜਨਾਬ ਬਣੀਆਂ ਅੰਦਰ। ਓਏ ਹੋਏ ਹੋਏ, ਵਾਹ ਜੀ ਵਾਹ। ਇਹ ਜਨਾਬ ਕਮਰਾ ਬੇਸਮੈਂਟ ਦੇ 'ਚ ਸੀਗੇ ਜੀ। ਉਹ ਰੂੜੀ ਹੈ ਕੂਆ ਕਿਹੜਾ ਜੀ? ਉਹ ਕੀ ਸੀ ਜੀ? ਗੰਦ ਪੀਰੀ ਸੁੱਟੇ ਆ ਗਏ। ਅੱਛਾ ਅੱਛਾ, ਮਿੱਟੀ ਮੁੱਟੀ ਜਿਹੜਾ ਬੰਦਾ ਇੱਥੇ ਕੀ ਸੀ ਜੀ? ਇੱਥੇ ਪਤਾ ਨਹੀਂ ਜੀ, ਪਹਿਲੀ ਦਫਾ ਆਏ। ਅੱਛਾ ਅੱਛਾ, ਪੁਰਾਣਾ ਉਹਨਾਂ ਦੇ ਜਗ੍ਹਾ ਜਿਹੜਾ ਗਾਂ ਹੋਣ ਲਈ ਬਸ ਉਹਨਾਂ ਨੇ ਆਪਣਾ ਆਰਾਮ ਕਰਨ ਦੇ ਐ ਦੇਖੋ। ਅੱਛਾ। ਆ ਚਾਹੇ ਠੰਡੀ ਹਵਾ ਹੁੰਦੀ ਥੱਲੇ ਸੀ ਅਗਰ। ਕਿਉਂ ਭਾ ਕੀ ਆਂਦੇ ਨੇ ਇੱਥੇ? ਤੇ ਆਂਦੇ ਨੇ ਕਿ ਇੱਥੇ ਵੇਖੋ ਨਾ ਠੰਡ ਲੱਗਦੀ ਹੈ ਪਈ। ਹਾਂਜੀ, ਠੰਡਾ ਮੌਸਮ ਹੈ। ਕੀ ਬਜ਼ੁਰਗ ਦੱਸਦੇ ਨੇ ਕਿ ਇੱਥੇ ਬੜਾ ਰਾਤ ਗਰਮੀਆਂ 'ਚ ਠੰਡ ਹੁੰਦੀ ਹੈ। ਹਾਂਜੀ, ਇਸੇ ਜਦੋਂ ਗਰਮੀਆਂ ਆ ਜਾਂਦੀਆਂ ਨੇ ਨਾ, ਹਾਂਜੀ, ਜਦੋਂ ਲੋਕ ਸੀ ਨਾ ਪੁਰਾਣੇ ਸਰਦਾਰ ਲੋਕ ਸੀ ਫਿਰ ਥੱਲੇ ਸੇ ਆ ਜਾਂਦੇ ਸੀ। ਇਹ ਵੇਖੋ ਇੱਥੇ ਖੱਪੇ ਹਵਾ ਦੀ ਥੱਲੇ ਜਾਵੇ, ਏਸੀ ਹਵਾ ਆ ਰਹੀ ਇਧਰੋਂ। ਅੱਛਾ ਇਸ ਸਾਈਡ ਤੋਂ ਜਾਵੇ ਖੋਜ ਲਓ। ਅੱਛਾ ਅੱਛਾ, ਮਤਲਬ ਕਿ ਥੱਲੇ ਹਵਾ ਠੰਡੀ ਆਉਂਦੀ ਸੀ ਤੇ ਬਹਿ ਕੇ ਆਪਣੇ ਇੰਜੋਏ ਕਰਦੇ ਸੀ। ਗਰਮੀ ਦਾ ਮੌਸਮ ਹੁੰਦਾ ਸੀ। ਠੀਕ ਹੈ। ਬਜ਼ੁਰਗ ਲੋਕ ਜਿਹੜੇ ਸੀ ਨਾ ਪੁਰਾਣੇ ਜਿਹੜੇ ਸਨ ਵੱਡੇ। ਆਓ ਜੀ, ਉਦੋਂ ਕਿਹੜੀ ਬੱਤੀ ਹੁੰਦੀ ਸੀ? ਹਾਂਜੀ, ਸਰਦਾਰ ਲੋਕ ਜਿਹੜੇ ਥੱਲੇ ਆ ਕੇ ਆਪਣੇ ਤੇ ਬਹਿ ਕੇ ਆਪਣਾ ਇੰਜੋਏ ਹੋਇਆ। ਇੱਧਰ ਵੀ ਕਮਰਾ, ਇੱਧਰ ਵੀ ਇਸੇ ਤਰੀਕੇ ਨਾਲ ਦਾ ਕੋਈ ਬੈਠ ਕੋਲ ਦਾ ਨਿਜ਼ਾਮ ਦਾ ਥੱਲੇ ਸੁਰੰਗ ਦਾ ਨਿਜ਼ਾਮ ਕੀ ਗੱਲ ਹੈ ਉਹ ਬੰਦ ਕੀਤਾ ਹੋਇਆ। ਵਾਹ ਜੀ, ਥੱਲੇ ਜਿਹੜੀ ਜਾ ਰਹੀ ਹੈ ਤੇ ਸੁਰਗਾਂ ਵੀ ਹੈ ਨੇ ਇੱਥੇ ਜੀ? ਇਹ ਤੋਂ ਸਾਹਮਣੇ ਬੰਦ ਹੋਈ ਵੀ ਨਹੀਂ ਜਾਂਦਾ ਰਸਤਾ ਹੈਗਾ। ਅੱਛਾ 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 ਅੱਛਾ, ਵਾਹ ਜੀ ਵਾਹ। ਇਹ ਦਰਵਾਜ਼ਾ ਲੱਗਾ ਨਹੀਂ ਹੈਗਾ। ਤੇ ਇਹ ਜਿਹੜੇ ਨੇ ਦੀਵੇ ਸ਼ਿਵ ਰੱਖਣ ਲਈ ਚੀਜ਼ਾਂ ਬਣੀਆਂ ਨੇ? ਹਾਂ, ਜਦੋਂ ਰੋਸ਼ਨੀ ਕਰਨ ਵਾਸਤੇ ਚਰਾਗ ਬੱਤੀ ਕਰਾ ਦਿੰਦੇ ਸੀ। ਚਿਰਾਗ ਬੱਤੀ ਵਾਸਤੇ। ਆ ਵੇਖੋ ਕਿੰਨੇ ਜ਼ਿਆਦਾ ਬਣੇ ਨੇ। ਚਾਰ ਦਿਨ ਜਾਂਦੇ ਜੋ ਲੈਟ ਬਾਰੇ ਜਦੋਂ ਦਿਨ ਚੜ੍ਹਦਾ ਲੱਭ ਪਾ ਕੇ ਰੱਖ ਦਿੰਦੇ ਸੀ। ਕਿੱਡਾ ਵੇਖੋ ਜੀ ਬੇਸਮੈਂਟ ਕਿੱਡਾ ਠੰਡਾ ਹੈ। ਹਾਂਜੀ, ਇੱਥੇ ਤੁਸੀਂ ਮੈਂ ਕਿਹਦਾ ਨਜ਼ਾਰਾ ਬਣਾਇਆ ਮੇਰੇ ਖਿਆਲ ਨਾਲ। ਸਵਿਮਿੰਗ ਪੂਲ ਹੋਣਾ ਉਦੋਂ ਦੇ ਵਕਤ ਚ ਨਹਾਉਣਾ ਹੁੰਦਾ ਉਹਨਾਂ ਦਾ ਮੇਰੇ ਖਿਆਲ ਨਾਲ। ਆ ਕੋਈ ਤਲਾਬ ਜਿਹਾ ਛੋਟਾ ਜਿਹਾ ਬਣਿਆ। ਛੋਟਾ ਜਿਹਾ ਸ਼ਾਵਰ ਸ਼ੂਰ। ਇਹ ਦੇਖੋ ਜੀ, ਇਹ ਕੋਈ ਛੋਟਾ ਜਿਹਾ, ਇਹ ਕੋਈ ਪਤਾ ਨਹੀਂ ਤਲਾਬ ਜਾਂ ਕੀ ਹੈ। ਇਹਦੀਆਂ ਬੰਨੀਆਂ ਤੁਸੀਂ ਦੇਖੋ ਉੱਤੇ ਨਕਸ਼ਨਕਾਰੀ ਹੋਈ ਅੱਜ ਵੀ। ਚਲੋ ਜੀ, ਤੇ ਇਹ ਜਨਾਬ ਇੱਧਰ ਦੇਖੀਏ। ਉਹ ਤਾਂ ਵੇਖ ਨਹੀਂ ਆਏ ਸੀ। ਇੱਧਰ ਪਤਾ ਨਹੀਂ ਕੀ ਦੇਖ ਲੈਨੇ। ਕਮਰਾ ਖਾਲੀ ਜੀ। ਤੇ ਇਹ ਦੇਖੋ ਹਰ ਵਿੱਚ ਦੇ ਜਿਹੜਾ ਨਾ ਕਿੰਨੇ ਵਿੱਚ ਬਾਰੀਆਂ ਰੱਖੀਆਂ ਨੇ ਤੇ ਛੋਟੀ ਇੱਟ ਦਾ ਇਸਤੇਮਾਲ ਹੈ। ਵਾਹ ਜੀ ਵਾਹ। ਇਹ ਹੁਣ ਅਸੀਂ ਉੱਤੇ ਜਾ ਰਹੇ ਹਾਂ ਬੇਸਮੈਂਟ ਤੋਂ। ਤੁਹਾਨੂੰ ਬੇਸਮੈਂਟ ਵੀ ਵਿਖਾ ਲਿਆ ਤੇ ਨਾਲ ਬਾਬੇ ਹੋਰਾਂ ਨੇ ਜਨਾਬ ਉਹਦਾ ਦੱਸਿਆ ਵੀ ਕਿ ਕਿੰਨਾ ਠੰਡਾ ਮਾਹੌਲ ਹੁੰਦਾ ਸੀ ਕਿਹਾ ਦਾ।
ਤੇ ਇਹ ਉੱਤੇ ਜਾਣ ਲਈ ਹੈ ਜੀ ਹਾਂਜੀ ਲੱਕੜ ਦੀਆਂ ਬੋਰੀਆਂ ਲੱਕੜ ਦੀਆਂ ਵੀ ਵਾਹ ਜੀ ਵਾਹ। ਲਓ ਜੀ ਹੁਣ ਉੱਤੋਂ ਚੱਕਰ ਕੇ ਲਾ ਕੇ ਹੁੰਨੇ ਆ ਇਹ ਜੀ ਲੱਕੜ ਸਪੋਰਟ ਦੇਣ ਲਈ ਲੱਕੜ ਦੀ ਜਿਹੜੀ ਨਾ ਉਹ ਲਾਈ ਹੈ। ਇਹ ਦੇਖੋ ਜੀ ਇਹ ਆ ਗਈ ਇੱਕ ਮੰਜ਼ਲ ਠੀਕ ਹੈ ਨਾ। ਆ ਜੀ ਕੀ ਬਾਤ ਹੈ। ਇਹ ਜੀ ਜਿਹੜਾ ਮੇਨ ਦਰਵਾਜ਼ਾ ਉਹ ਇਹ ਵੇ ਤੇ ਇਹ ਉਹਦੇ ਉੱਤੇ ਗੈਲਰੀ ਵੇਖੋ ਜਿਹੜੀ ਬਣੀ ਹੈ ਨਕਸ਼ਨਕਾਰੀ ਵਿੱਚ ਵੇਖੋ ਮਹਾਰਾਜਾ ਰਣਜੀਤ ਸਿੰਘ ਦੇ ਆਰਮੀ ਦੇ ਕਮਾਂਡਰ ਸਰਦਾਰ ਜਵਾਲਾ ਸਿੰਘ ਸੰਧੂਰੀ ਉਹਨਾਂ ਦਾ ਇਹ ਮਹੱਲ ਹੈ ਉਹਨਾਂ ਦੀ ਹਵੇਲੀ ਹੈ। ਤੇ ਇਹ ਅਸੀਂ ਆ ਗਏ ਹੋਰ ਉੱਤੇ ਇਹਦੇ ਨਾਲ ਕੰਧਾਂ ਤੁਸੀਂ ਵੇਖੋ ਉਸ ਦੌਰ ਦੀਆਂ ਕੰਧਾਂ ਕਿੰਨੀਆਂ ਕਿੰਨੀਆਂ ਚੌੜੀਆਂ ਕੰਧਾਂ ਬਣੀਆਂ ਤੇ ਇਹ ਹਵੇਲੀ ਦਾ ਨਜ਼ਾਰਾ ਵਾਹ ਜੀ ਵਾਹ ਹੈ ਨਾ ਸ਼ਾਹਕਾਰ ਕੀ ਬਾਤ ਹੈ। ਤੇ ਇਹ ਜਨਾਬ ਉਹ ਜਿਹੜਾ ਮਿਹਰਾਬ ਸੀ ਉਹਦਾ ਨਜ਼ਾਰਾ ਹੈ। ਇਹ ਜਿਹੜਾ ਥੱਲੇ ਬਾਹਰ ਹੈ ਇਹ ਵੇਖੋ ਰੋਸ਼ਨਦਾਨ ਖਿੜਕੀਆਂ ਇਧਰੋਂ ਤੁਹਾਨੂੰ ਥੋੜਾ ਜਿਹਾ ਬਹਾਲਨੇ ਆ ਇਹ ਵੀ ਦੇਖੋ। ਇਹ ਦੋਸਤੋ ਬੜਾ ਵੱਡਾ ਸ਼ਾਹਕਾਰ ਹੈ। ਮੈਂ ਸਪੈਸ਼ਲ ਵੀਡੀਓ ਬਣਾਉਣ ਆਇਆ। ਇਹ ਦੇਖੋ ਇਹ ਪੌੜੀਆਂ ਮਜ਼ੀਦ ਉੱਤੇ ਜਾਣ ਲਈ ਕਿਉਂਕਿ ਇਸ ਤੋਂ ਉੱਤੇ ਵੀ ਮੰਜ਼ਲ ਹੁੰਦੀ ਸੀ। ਇਹ ਦੇਖੋ ਜਨਾਬ ਚਿੱਟੇ ਸੀਮਨ ਨਾਲ ਇਹ ਕੋਲੇ ਬਣੇ ਨੇ ਪਿਲਰ ਠੀਕ ਹੈ ਨਾ। ਕਬੂਤਰ ਨੇ ਤਰਾਂ ਕੱਢ ਛੜਿਆ ਕਬੂਤਰਾਂ ਨੇ। ਇਹ ਜਨਾਬ ਦੇਖੋ ਕੀ ਬਾਤ ਹੈ। ਪੂਰਾ ਸ਼ਾਹੀ ਕਿਲੇ ਦਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਠੀਕ ਹੈ ਨਾ। ਇਹ ਦੇਖੋ ਕੀ ਬਾਤ ਹੈ ਜੀ। ਵਾਹ ਜੀ ਕਿਆ ਸ਼ਾਹਕਾਰ ਤੁਹਾਨੂੰ ਵਹਾਇਆ। ਇਹ ਹਵੇਲੀ ਜੀ ਅੱਜ ਵੀ ਆਪਣੀ ਜਿਹੜੀ ਹਾਲਤ 'ਚ ਜੋ ਹਜਵੇ ਦੀ ਹੈ ਉਹਦੇ 'ਚ ਮੌਜੂਦ ਹੈ। ਇਹ ਜਨਾਬ ਦੇਖੋ ਤੁਸੀਂ ਕਿਆ ਖੂਬਸੂਰਤੀ। ਇਹ ਚੈੱਕ ਕਰੋ ਫਨੇ ਸ਼ਾਹਕਾਰ ਖੋਰੇ ਕਿੰਨੀ ਕੁ ਇੱਟ ਲੱਗ ਚੁੱਕੀ ਹੈ ਕਿੰਨੇ ਕੁ ਮਜ਼ਦੂਰ ਲੱਗੇ ਹੋਣਗੇ ਜਿਨ੍ਹਾਂ ਨੇ ਐਡੀ ਨਫਾਸਤ ਨਾਲ ਜਨਾ ਕਿਲ੍ਹਾ ਨੁਮਾ ਹਵੇਲੀ ਜਿਹੜੀ ਹੈ ਨਾ ਇਹ ਬਣਾਈ ਸੀ। ਤੁਸੀਂ ਅੰਦਾਜ਼ਾ ਹੀ ਨਹੀਂ ਕਰ ਸਕਦੇ। ਇਹ ਛੋਟੀ ਇੱਟ ਇਹ ਜਦੋਂ ਰੱਦੇ ਰੱਖੀਏ ਤੇ ਨਿਬੜਨ 'ਚ ਨਹੀਂ ਆਉਂਦੇ ਠੀਕ ਹੈ ਨਾ। ਇਸ ਲਈ ਪਤਾ ਨਹੀਂ ਕਿੰਨਾ ਅਰਸਾ ਲੱਗਾ ਹੋਏਗਾ। ਇਹ ਦੇਖੋ ਕੋਈ ਅੰਦਾਜ਼ਾ ਹੀ ਨਹੀਂ ਹੈਗਾ। ਇਹ ਮਜ਼ੀਦ ਤੇ ਜਾਣ ਵਾਸਤੇ ਪੌੜੀਆਂ ਇਹ ਚਾਰੋਂ ਪਾਸੇ ਜਿਹੜੇ ਚੁਬਾਰੇ ਬਣੇ ਸਨ ਠੀਕ ਹੈ ਨਾ। ਇਹ ਦੇਖੋ ਚਾਰੋਂ ਪਾਸੇ ਇਹ ਦੇਖੋ ਇਹ ਚਾਰੋਂ ਪਾਸੇ ਚੁਬਾਰੇ ਬਣੇ ਸਨ। ਦਰਵਾਜ਼ੇ ਚੈੱਕ ਕਰੋ ਤੁਸੀਂ ਖਿੜਕੀਆਂ ਦਰਵਾਜ਼ੇ ਪਤਾ ਨਹੀਂ ਅਣਗਿਣਤ ਖਿੜਕੀਆਂ ਦਰਵਾਜ਼ੇ ਬਣਾ ਛੜੇ ਨੇ। ਇਹ ਜਨਾਬ ਲੋ ਜੀ ਇਹ ਜਿਹੜੀ ਚਗਾਠ ਨਜ਼ਰ ਆ ਰਹੀ ਹੈ ਨਾ ਇਹ ਲੱਗਦੀ ਹੈ ਜਿਸ ਤਰ੍ਹਾਂ ਦਿਹਾੜੀ ਲੱਕੜ ਹੈ ਲੇਕਿਨ ਲੱਕੜ ਨਹੀਂ ਇਹ ਪੱਥਰ ਹੈ। ਲਾਲ ਰੰਗ ਦਾ ਪੱਥਰ ਲੱਗਿਆ ਦਾ ਚਗਾਠ ਇਹ ਲੱਕੜ ਦੀ ਨਹੀਂ ਹੈਗੀ। ਕੋਈ ਕਿੱਡੀ ਖੂਬਸੂਰਤ ਹੈ ਜੀ। ਇਹ ਤਰੇੜੇ ਵਿੱਚ ਪੈ ਗਈ ਹੈ ਲੇਕਿਨ ਇਹ ਬਣੀ ਹੈ ਪੱਥਰ ਦੀ ਠੀਕ ਹੈ ਨਾ। ਅੱਛਾ ਠੀਕ ਸਹੀ ਹੋ ਗਿਆ। ਤੇ ਇਹ ਇੱਥੇ ਜਨਾਬ ਇਹ ਤੁਹਾਨੂੰ ਖੂਬਸੂਰਤ ਦੇ ਮਨਾਜ਼ਰ ਵਿਖਾਏ ਗਏ ਨੇ। ਇਹ ਦੇਖੋ ਵਾਹ ਜੀ ਵਾਹ ਕਿਆ ਸ਼ਾਹਕਾਰ ਹੈ। वाह जी वाह क्या बात है।
ਦੋਸਤੋ ਇਹ ਪਿੰਡ ਪਡਾਣਾ ਦੇ ਜਿਹੜੀ ਹਵੇਲੀ ਹੈਗੀ ਏ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਇਹ ਮਨਾਜ਼ਰੇ ਦੇ ਵਿਖਾਏ ਨੇ ਉੱਤੇ ਜਾ ਕੇ ਵੀ ਤੇ ਥੱਲੇ ਜਾ ਕੇ ਵੀ ਤੇ ਤੁਸੀਂ ਜਨਾਬ ਇਹ ਸਾਰੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੇਖੋ ਤੇ ਆਪਣੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੰਨੀ ਲੱਗੀ ਏ। ਅੱਲਾ ਹਾਫਿਜ਼।